ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ 'ਚ ਸਾਡਾ ਜਿਹੜਾ ਵਫਦ ਸੀ ਉਹ ਇਸਲਾਮਾਬਾਦ 'ਚ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਆਖਿਆ ਕਿ ਅਸੀਂ ਤਾਂ ਲਾਂਘਾ ਜਿਹੜਾ ਦੇਣ ਨੂੰ ਤਿਆਰ ਸੀ। 2000 ਸਨ 2000 'ਚ ਹੀ ਕਹਿ ਦਿੱਤਾ ਸੀ ਕਿ ਅਸੀਂ ਲਾਂਘਾ ਦੇਣ ਨੂੰ ਤਿਆਰ ਹਾਂ, ਪਰ ਤੁਹਾਡੀਆਂ ਜਿਹੜੀਆਂ ਸਰਕਾਰਾਂ ਨੇ, ਹਿੰਦੁਸਤਾਨ ਦੀ ਜਿਹੜੀ ਸਰਕਾਰ ਨੇ, ਉਹਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਲਾਂਘਾ ਖੁੱਲ੍ਹਣ ਦੇ ਪਿੱਛੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਜਿਹੜਾ ਰੋਲ ਸੀ, ਜਾਂ ਤੁਹਾਡੀ ਇਸ ਸੰਸਥਾ ਦਾ, ਤੁਹਾਡੀਆਂ ਇਹ ਜਿਹੜੀਆਂ ਕੀਤੀਆਂ ਗਈਆਂ ਪਹਿਲ ਕਦਮੀਆਂ ਸੀ, ਇਹਨਾਂ ਦਾ ਰੋਲ ਇੱਕ ਇਤਿਹਾਸਕ ਰੋਲ ਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਸੈਕਟਰੀ ਆ, ਉਹ ਵੀ ਜਦੋਂ ਕਰਤਾਰਪੁਰ ਸਾਹਿਬ ਇਹ ਲਾਂਘਾ ਖੁੱਲ੍ਹਣ ਤੋਂ ਬਾਅਦ ਆਉਂਦਾ ਤਾਂ ਉਹ ਕਹਿੰਦਾ ਕਿ ਇਹ ਇੱਕ ਸ਼ਾਂਤੀ ਦਾ ਰਾਹ ਆ, ਇੱਕ ਸ਼ਾਂਤੀ ਦਾ ਲਾਂਘਾ, ਵਿਸ਼ਵ ਸ਼ਾਂਤੀ ਦੀ ਗੱਲ ਕਰਦਾ ਆ। ਪਰ ਪਤਾ ਨਹੀਂ ਕੀ ਕਾਰਨ ਹੈ ਕਿ ਇਹ ਜਿਹੜੀ BJP ਦੀ ਮੋਦੀ ਸਰਕਾਰ ਹੈ, ਇਹ ਇਸ ਲਾਂਘੇ ਨੂੰ ਕਿਉਂ ਨਹੀਂ ਖੋਲ੍ਹ ਰਹੀ। ਇਹਦੇ ਨਾ ਖੋਲ੍ਹਣ ਨਾਲ ਸਿੱਖਾਂ 'ਚ, ਨਾਨਕ ਨਾਮ ਲੈਵਾ ਸੰਗਤਾਂ 'ਚ ਬਹੁਤ ਸਾਰੀਆਂ ਇਹ ਸ਼ੰਕਾਵਾਂ ਪੈਦਾ ਇਸ ਸਰਕਾਰ ਪ੍ਰਤੀ ਹੋ ਰਹੀ ਆ ਕਿ ਜਾਂ ਤੇ ਕਾਰਨ ਦੱਸਣ। ਮੈਂ ਆਂਦਾ ਇਹ ਸੌਖਾ ਕਰਨਾ ਚਾਹੀਦਾ ਇਹਨਾਂ ਨੂੰ, ਆਉਣਾ ਜਾਣਾ। ਉੱਥੋਂ ਦੇ ਪਾਕਿਸਤਾਨ ਦੇ ਲੋਕ ਵੀ ਇੱਧਰ ਆਉਣਾ ਚਾਹੁੰਦੇ ਆ। ਲੋਕ ਆਪਸ 'ਚ ਜਿਹੜੇ ਰਾਜਨੀਤਿਕ ਬੰਦੇ ਆ, ਇਹਨਾਂ ਨੇ ਝਗੜੇ ਜਿਹੜੇ ਆਪਸ 'ਚ ਬਹੁਤ ਵਧਾਏ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਆਪਣੀ ਇਸ ਖਾਸ ਪੇਸ਼ਕਸ਼ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਅਤੇ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ 2 ਸਾਲ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇੱਕ ਅਚਨਚੇਤ ਐਲਾਨ ਕਰ ਦਿੱਤਾ ਗਿਆ ਸੀ ਕਿ ਪਾਕਿਸਤਾਨ ਦੀ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਤਿਆਰ ਹੈ। ਅਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਅਤੇ ਭਾਰਤ ਦੀ ਸਰਕਾਰ ਨੇ ਵੀ ਲਾਂਘਾ ਖੋਲ੍ਹਣ ਲਈ ਆਪਣੀ ਸਹਿਮਤੀ ਦਿੱਤੀ ਅਤੇ ਇੱਕ ਇਤਿਹਾਸਕ ਲਾਂਘਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ, ਜੋ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਪੈਂਦਾ ਹੈ, ਉੱਥੇ ਤੱਕ ਖੁੱਲ੍ਹਿਆ ਸੀ। ਅਤੇ ਉਸ ਤੋਂ ਬਾਅਦ ਕਰੋਨਾ ਕਾਲ ਆਉਂਦਾ ਆ, ਕਰੋਨਾ ਵਾਇਰਸ ਦਾ ਸਮਾਂ ਆਉਂਦਾ ਆ ਅਤੇ ਉਸ ਸਮੇਂ ਦੇ ਵਿੱਚ ਜਿੱਥੇ ਦੁਨੀਆ ਦੇ ਵਿੱਚ ਆਵਾਜਾਈ ਦੇ ਉੱਤੇ ਵੱਡੀਆਂ ਪਾਬੰਦੀਆਂ ਲੱਗੀਆਂ ਅਤੇ ਇਸ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਬੰਦ ਕਰ ਦਿੱਤਾ ਗਿਆ ਸੀ। ਪਰ ਜਿਵੇਂ ਹੀ ਉਹ ਪਾਬੰਦੀਆਂ ਹਟੀਆਂ ਤਾਂ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ, ਪਰ ਭਾਰਤ ਦੀ ਸਰਕਾਰ ਵੱਲੋਂ ਇਹ ਲਾਂਘਾ ਨਹੀਂ ਖੋਲ੍ਹਿਆ ਗਿਆ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀ ਸਰਕਾਰ, ਸਿੱਖ ਸੰਸਥਾਵਾਂ, ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਇਹ ਵਾਰ-ਵਾਰ ਮੰਗ ਕਰ ਰਹੀਆਂ ਨੇ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਇਸ ਲਾਂਘੇ ਨੂੰ ਮੁੜ ਖੋਲ੍ਹਿਆ ਜਾਵੇ, ਪਰ ਭਾਰਤ ਦੀ ਸਰਕਾਰ ਵੱਲੋਂ ਫਿਲਹਾਲ ਇਸ ਲਾਂਘੇ ਨੂੰ ਖੋਲ੍ਹਣ ਬਾਰੇ ਕੋਈ ਵੀ ਜਿਹੜਾ ਸੁਨੇਹਾ ਆ ਉਹ ਅਜੇ ਤੱਕ ਸਾਹਮਣੇ ਨਹੀਂ ਆ ਰਿਹਾ। ਅਤੇ ਅੱਜ ਅਸੀਂ ਬਟਾਲਾ ਸ਼ਹਿਰ 'ਚ ਆਏ ਹਾਂ ਅਤੇ ਇੱਥੇ ਅਸੀਂ ਗੱਲਬਾਤ ਕਰਾਂਗੇ ਸਰਦਾਰ ਗੁਰਿੰਦਰ ਸਿੰਘ ਬਾਜਵਾ ਜੀ ਹੋਰਾਂ ਦੇ ਨਾਲ। ਮੈਂ ਤੁਹਾਨੂੰ ਦੱਸ ਦਿਆਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਪਿੱਛੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਇੱਕ ਵੱਡਾ ਨਾਮ ਹੈ। ਜਥੇਦਾਰ ਕੁਲਦੀਪ ਸਿੰਘ ਵਡਾਲਾ ਵੱਲੋਂ ਇੱਕ ਸੰਸਥਾ ਜਿਹੜੀ ਆ ਉਹ ਬਣਾਈ ਗਈ ਸੀ, ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ, ਅਤੇ ਉਸ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਬਾਜਵਾ ਹੋਰੀ ਵੀ ਇੱਕ ਜਨਰਲ ਸਕੱਤਰ ਦੇ ਅਹੁਦੇ 'ਤੇ ਉਸ ਵਿੱਚ ਸੇਵਾਵਾਂ ਦਿੰਦੇ ਰਹੇ। ਇਹ ਸੰਸਥਾ ਵੱਲੋਂ ਲੰਮਾ ਸਮਾਂ ਡੇਰਾ ਬਾਬਾ ਨਾਨਕ ਵਿਖੇ, ਜਿੱਥੇ ਭਾਰਤ ਪਾਕਿਸਤਾਨ ਦੀ ਹੱਦ ਹੈ, ਉੱਥੇ ਜਿੱਥੇ ਤਾਰ ਲੱਗੀ ਆ, ਉੱਥੇ ਜਿਹੜਾ ਇੱਕ ਸਥਾਨ ਬਣਾਇਆ ਗਿਆ ਜਿੱਥੋਂ ਸੰਗਤਾਂ ਖੜ੍ਹ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਸੀ। ਅਤੇ ਉੱਥੇ ਇਹ ਸੰਸਥਾ ਵੱਲੋਂ ਲੰਮਾ ਸਮਾਂ, ਕਈ ਸਾਲ ਅਰਦਾਸ ਬੇਨਤੀ ਕੀਤੀ ਗਈ ਅਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਉਸ ਅਰਦਾਸ ਨੂੰ ਬੂਰ ਪਿਆ ਅਤੇ ਲਾਂਘਾ ਖੁੱਲ੍ਹਿਆ ਸੀ। ਅਤੇ ਮੈਂ ਸਭ ਤੋਂ ਪਹਿਲਾਂ ਗੁਰਿੰਦਰ ਸਿੰਘ ਬਾਜਵਾ ਨੂੰ TV 84 ਤੇ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਿੰਦਰ ਸਿੰਘ ਜੀ, ਜਿਵੇਂ ਅੱਜ ਅਸੀਂ ਸੰਗਤਾਂ ਦੇ ਨਾਲ ਇਹ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਆ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਤੁਸੀਂ ਅਰਦਾਸ ਕਰਨੀ ਸ਼ੁਰੂ ਕੀਤੀ, ਇਹ ਜਿਹੜੀ ਸੰਸਥਾ ਬਣਾਈ ਅਰਦਾਸ ਕਰਨ ਦੇ ਲਈ ਕਿ ਲਾਂਘਾ ਖੋਲ੍ਹਿਆ ਜਾਵੇ, ਇਹ ਜਿੱਥੇ ਦੋਵਾਂ ਮੁਲਕਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਬੜਾ ਇੱਕ ਵੈਰ ਵਿਰੋਧ ਬਣਿਆ ਹੋਇਆ ਸੀ, ਕਈ ਜੰਗਾਂ ਦੋਵਾਂ ਮੁਲਕਾਂ ਨੇ ਲੜੀਆਂ, ਖਾਸ ਕਰਕੇ 1999 ਦੀ ਜਿਹੜੀ ਕਾਰਗਿਲ ਦੀ ਜੰਗ ਹੋਈ ਆ, ਉਸ ਤੋਂ ਬਾਅਦ ਨਫ਼ਰਤ ਫੈਲੀ ਹੋਈ ਸੀ ਅਤੇ ਭਾਰਤ ਦੀ ਸਿਆਸਤ ਸੀ ਕਹੀਏ ਉਹ ਇਸੇ ਗੱਲ ਦੇ ਉੱਤੇ ਆਧਾਰਿਤ ਆ ਕਿ ਪਾਕਿਸਤਾਨ ਦੇ ਖਿਲਾਫ ਕਿਹੜਾ ਵੱਧ ਨਫ਼ਰਤੀ ਭਾਸ਼ਣ ਦਿੰਦਾ ਆ। ਪਰ ਇਹ ਸਾਰੇ ਮਾਹੌਲ ਦੇ ਵਿੱਚ ਤੁਸੀਂ ਇਹ ਕਿਵੇਂ ਸੋਚ ਲਿਆ ਕਿ ਇਹ ਜਿਹੜਾ ਲਾਂਘਾ ਆ ਇਸ ਤਰ੍ਹਾਂ ਖੋਲ੍ਹਿਆ ਜਾ ਸਕਦਾ ਅਤੇ ਤੁਸੀਂ ਉੱਦਮ ਸ਼ੁਰੂ ਕੀਤੇ? ਪਹਿਲੀ ਵਾਰ ਪਾਕਿਸਤਾਨ ਸਰਕਾਰ ਨੇ सन 2000 च गुरु नानक साहब के प्रकाश पुरब मौके नवंबर च
ਆਖਿਆ ਕਿ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉਹ ਖੋਲ੍ਹਣ ਨੂੰ ਤਿਆਰ ਹਾਂ। ਉਹ ਗੱਲ ਜਦੋਂ ਸਾਡੇ ਤੱਕ ਪਹੁੰਚੀ ਤਾਂ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਨੇ ਇਸ ਸਬੰਧ 'ਚ ਆਪਣੇ ਸਾਥੀਆਂ ਦੀ ਮੀਟਿੰਗ ਸੱਦੀ। ਉਹਦੇ 'ਚ ਇਹ ਫੈਸਲਾ ਹੋਇਆ ਕਿ ਇਹ ਜਿਹੜੇ ਇਹ ਕਾਜ ਹੈ ਬਹੁਤ ਇੱਕ ਚੰਗਾ ਕਾਜ ਹੈ, ਧਾਰਮਿਕ ਕਾਜ ਹੈ, ਅਤੇ ਇਹਦੇ 'ਚ ਸਾਨੂੰ ਜੇ ਪਾਕਿਸਤਾਨ ਸਰਕਾਰ ਨੇ ਆਫਰ ਦਿੱਤੀ ਹੈ ਅਤੇ ਸਾਨੂੰ ਇਹ ਕਾਜ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਉਸ ਸੰਬੰਧ 'ਚ ਇੱਕ ਸੰਸਥਾ ਬਣਾਈ ਗਈ, ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ, ਜਿਹਦੇ ਵਡਾਲਾ ਸਾਹਿਬ ਪ੍ਰਧਾਨ ਬਣੇ। ਮੈਂ ਉਸ ਸੰਸਥਾ ਦਾ ਜਨਰਲ ਸਕੱਤਰ ਬਣਿਆ। ਸੰਨ 14 ਅਪ੍ਰੈਲ 2001 ਨੂੰ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਉੱਥੋਂ ਨਗਰ ਕੀਰਤਨ ਕਰਦੇ, ਸ਼ਬਦ ਪੜ੍ਹਦੇ, ਤੁਸੀਂ ਵੱਲ ਨੂੰ ਚਾਲੇ ਪਾਏ ਅਤੇ ਪਹਿਲੀ ਅਰਦਾਸ ਜਿਹੜੀ ਅਸੀਂ ਉਹ ਸ਼ੁਰੂ ਕੀਤੀ। ਉਸ ਤੋਂ ਬਾਅਦ ਲਗਾਤਾਰ ਤਕਰੀਬਨ 18.5 ਸਾਲ ਅਸੀਂ ਹਰ ਮੱਸਿਆ ਦੇ ਦਿਹਾੜੇ 'ਤੇ ਡੇਰਾ ਬਾਬਾ ਨਾਨਕ ਤੁਸੀਂ ਬੰਨ 'ਤੇ ਜਾ ਕੇ ਅਰਦਾਸਾਂ ਕੀਤੀਆਂ। ਨਵੰਬਰ 19 'ਚ 2 ਸਾਲ ਪਹਿਲੋਂ ਦੋਹਾਂ ਹੀ ਸਰਕਾਰਾਂ ਦੀ ਸਹਿਮਤੀ ਨਾਲ ਇਹ ਲਾਂਘਾ ਜਿਹੜਾ ਹੈ, ਪਹਿਲੋਂ ਉਹਨਾਂ ਨੇ ਆਪਸੀ ਸਹਿਮਤੀ ਕੀਤੀ ਅਤੇ ਉਸ ਤੋਂ ਬਾਅਦ ਇਹ ਲਾਂਘਾ ਖੋਲ੍ਹਤਾ। ਇਹਨਾਂ 18.5 ਸਾਲਾਂ 'ਚ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਉੱਥੋਂ ਦੇ ਰਾਸ਼ਟਰਪਤੀ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਈ ਵਾਰ ਮਿਲ ਕੇ ਮੈਮੋਰੰਡਮ ਦਿੱਤੇ ਕਿ ਇਹ ਲਾਂਘਾ ਜਿਹੜਾ ਹੈ ਖੋਲ੍ਹਿਆ ਜਾਵੇ, ਕਿਉਂਕਿ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ 17 ਸਾਲ ਗੁਜ਼ਾਰੇ, ਉੱਥੇ ਰਹਿ ਕੇ ਖੇਤੀ ਕੀਤੀ, ਉੱਥੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਜਿਹੜਾ ਸੰਦੇਸ਼ ਸੀ ਉਹ ਦਿੱਤਾ, ਅਤੇ ਉਸ ਜਗ੍ਹਾ ਤੋਂ ਹੀ ਸਿੱਖੀ ਸ਼ੁਰੂ ਹੋਈ। ਉਸ ਜਗ੍ਹਾ ਦਾ ਰਸਤਾ ਜਿਹੜਾ ਹੈ ਉਹ ਖੋਲ੍ਹਿਆ ਜਾਵੇ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਉਹ ਦਰਸ਼ਨ ਕਰ ਸਕਣ। ਗੁਰਿੰਦਰ ਸਿੰਘ ਜੀ, ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਵੀ ਇਸ ਮਸਲੇ 'ਤੇ ਲਗਾਤਾਰ ਮਿਲਦੇ ਰਹੇ ਹੋ, ਮੁਲਾਕਾਤਾਂ ਕੀਤੀਆਂ, ਤਾਂ ਕਦੋਂ ਜਿਹੜਾ ਤੁਹਾਡੀ ਇਹ ਸੰਸਥਾ ਸੀ ਇਹ ਪਾਕਿਸਤਾਨ ਦੇ ਵਿੱਚ ਉੱਚ ਅਹੁਦੇਦਾਰਾਂ ਨੂੰ ਮਿਲੇ ਅਤੇ ਕਿਹੋ ਜਿਹਾ ਅੱਗੋਂ ਰਿਸਪੌਂਸ ਤੁਹਾਨੂੰ ਮਿਲਿਆ? ਅਸੀਂ 2005 'ਚ ਮਿਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ। ਉਸ ਵੇਲੇ ਸ਼ੌਕਤ ਅਜੀਜ਼ ਸੀ। ਉਸ ਤੋਂ ਬਾਅਦ 2006 'ਚ ਵੀ ਅਸੀਂ ਉਹਨਾਂ ਨੂੰ, ਸ਼ੌਕਤ ਅਜੀਜ਼ ਸੀ ਪ੍ਰਧਾਨ ਮੰਤਰੀ, ਉਹਨਾਂ ਨੂੰ ਮਿਲੇ। ਉੱਥੋਂ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ, ਉਹਨਾਂ ਨੂੰ ਜਾ ਕੇ ਮੈਮੋਰੰਡਮ ਦਿੱਤਾ ਅਤੇ ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਸੀ। ਉਹਨਾਂ ਨੇ ਸਾਨੂੰ ਆਖਿਆ, ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ 'ਚ ਸਾਡਾ ਜਿਹੜਾ ਵਫਦ ਸੀ ਉਹ ਇਸਲਾਮਾਬਾਦ 'ਚ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਆਖਿਆ ਕਿ ਅਸੀਂ ਤਾਂ ਲਾਂਘਾ ਜਿਹੜਾ ਦੇਣ ਨੂੰ ਤਿਆਰ ਸੀ। ਸੰਨ 2000 'ਚ ਹੀ ਕਹਿ ਦਿੱਤਾ ਸੀ ਕਿ ਅਸੀਂ ਲਾਂਘਾ ਦੇਣ ਨੂੰ ਤਿਆਰ ਹਾਂ, ਪਰ ਤੁਹਾਡੀਆਂ ਜਿਹੜੀਆਂ ਸਰਕਾਰਾਂ ਨੇ, ਹਿੰਦੁਸਤਾਨ ਦੀ ਜਿਹੜੀ ਸਰਕਾਰ ਨੇ, ਉਹਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ, ਅਤੇ ਤੁਸੀਂ ਆਪਣੀ ਸਰਕਾਰ ਨੂੰ ਜਾ ਕੇ ਕਹੋ, ਆਪਣੇ ਪ੍ਰਧਾਨ ਮੰਤਰੀ ਨੂੰ ਕਹੋ ਕਿ ਇਹ ਰਸਤਾ ਜਿਹੜਾ ਹੈ ਉਹ ਅਸੀਂ ਪਾਕਿਸਤਾਨ ਸਰਕਾਰ ਦੇਣ ਨੂੰ ਤਿਆਰ ਹੈ ਅਤੇ ਤੁਸੀਂ ਇਹ ਰਸਤਾ ਖੋਲ੍ਹੋ। ਉਹਨਾਂ ਦੇ ਕਹਿਣ ਤੋਂ ਬਾਅਦ ਅਸੀਂ ਫਿਰ ਪ੍ਰਧਾਨ ਮੰਤਰੀ ਉਸ ਸਮੇਂ ਦੇ ਸਰਦਾਰ ਮਨਮੋਹਨ ਸਿੰਘ ਉਹਨਾਂ ਨੂੰ ਜਾ ਕੇ ਮਿਲੇ ਅਤੇ ਉਹਨਾਂ ਨੂੰ ਦੱਸਿਆ ਅਸੀਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਉੱਥੋਂ ਰਾਸ਼ਟਰਪਤੀ ਇਹ ਗੱਲ ਕਹਿੰਦੇ ਨੇ, ਅਤੇ ਉਹਨਾਂ ਨੇ ਫਿਰ ਸਾਨੂੰ ਆਖਿਆ ਕਿ ਸਾਡੀ ਜਿਹੜੀ ਵਾਰਤਾ ਜਿਹੜੀ ਅੱਗੋਂ ਦੋਵਾਂ ਦੇਸ਼ਾਂ ਦੀ ਸ਼ੁਰੂ ਹੋਣੀ ਹੈ, ਉਹਦੇ 'ਚ ਇਹ ਜਿਹੜਾ ਲਾਂਘਾ ਹੈ ਉਹਨੂੰ ਅਸੀਂ ਏਜੰਡੇ 'ਤੇ ਰੱਖਾਂਗੇ। ਪਰ ਪਤਾ ਨਹੀਂ ਮੁੜ ਕੇ ਕੀ ਕਾਰਨ ਇਹ ਰਸਤਾ ਨਹੀਂ ਖੁੱਲ੍ਹਿਆ। ਅਤੇ ਜਿਹੜਾ ਇੱਕ ਇਹ ਵੀ ਕਿਹਾ ਜਾਂਦਾ ਕਿ ਪਾਕਿਸਤਾਨ ਦੀ ਇੱਕ MP ਸੀ ਬੀਬੀ, ਉਸ ਦਾ ਵੀ ਵੱਡਾ ਰੋਲ ਰਿਹਾ ਹੈ ਸਾਰੇ ਮੁੱਦੇ ਨੂੰ ਉਭਾਰਨ ਦੇ ਵਿੱਚ, ਉਹ ਕਿਵੇਂ ਸਬੱਬ ਬਣਿਆ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਚਾਨਣਾ ਪਾਇਓ। ਅਸੀਂ ਨਾ 2004 'ਚ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਦਿਵਸ ਮਨਾਉਣਾ ਕਰਤਾਰਪੁਰ ਸਾਹਿਬ ਸ਼ੁਰੂ ਕੀਤਾ, ਅਤੇ ਉਸ ਸਮੇਂ ਸਾਨੂੰ ਵੀ ਉੱਥੋਂ ਪਾਕਿਸਤਾਨ ਸਰਕਾਰ ਨੇ ਸੱਦਾ ਦਿੱਤਾ ਕਿ ਤੁਸੀਂ ਵੀ ਆਇਓ। ਸਾਡੀ ਸੰਸਥਾ ਫਿਰ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ ਹੇਠ ਉੱਥੇ ਪਾਕਿਸਤਾਨ ਗਈ। ਉੱਥੇ ਸਾਨੂੰ ਉਹ ਮੈਡਮ ਰਿਫਤ ਕਾਲੋ, ਜਿਹੜੇ ਨਾਰੋਵਾਲ ਤੋਂ MP ਸੀ, ਉਹਨਾਂ ਨਾਲ ਉੱਥੇ ਮੁਲਾਕਾਤ ਹੋਈ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਅਸੀਂ ਇਹ ਰਸਤਾ ਖਿਲਾਉਣ ਲਈ ਡੇਰਾ ਬਾਬਾ ਨਾਨਕ ਤੁਸੀਂ ਬੰਨ 'ਤੇ ਜਾ ਕੇ ਹਰ ਮੱਸਿਆ ਦੇ ਦਿਹਾੜੇ 'ਤੇ ਨਾਨਕ ਨਾਮ ਲੇਵਾ ਸੰਗਤਾਂ ਨਾਲ ਲੈ ਕੇ ਅਰਦਾਸ ਕਰਦੇ ਹਾਂ, ਅਤੇ ਤੁਸੀਂ ਵੀ ਯੋਗਦਾਨ ਪਾਓ ਇਹ ਰਸਤੇ ਨੂੰ ਖਿਲਾਉਣ ਲਈ, ਵੀ ਤੁਸੀਂ MP ਹੋ ਇੱਥੋਂ ਦੇ ਨਾਰੋਵਾਲ 'ਚ। ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਉਹ ਨਾਰੋਵਾਲ 'ਚ ਪੈਂਦਾ। ਉਹਨਾਂ ਨੇ ਫਿਰ ਕਾਫੀ ਯਤਨ ਕੀਤੇ। ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਵੀ ਉੱਥੇ ਲਾਈਟ ਲਵਾਈ, ਲਾਈਟ ਦਾ ਪਹਿਲਾਂ ਪ੍ਰਬੰਧ ਨਹੀਂ ਸੀ, ਫਿਰ ਉਹਨਾਂ ਨੇ ਸੜਕ ਬਣਾਈ, ਫਿਰ ਉਹ ਅਸੀਂ ਉਹਨਾਂ ਨੂੰ ਆਪਣੇ ਇੱਥੇ ਹਿੰਦੁਸਤਾਨ ਵੀ ਉਹਨਾਂ ਨੂੰ ਬੁਲਾਇਆ 2-3 ਵਾਰ,
ਉਹ ਇੱਥੇ ਹਿੰਦੁਸਤਾਨ ਵੀ ਆਏ ਤੇ ਉਹਨਾਂ ਨੇ ਫਿਰ ਅਸੀਂ ਉਹਨਾਂ ਦੇ ਸਬੰਧ 'ਚ ਤੇ ਸਰਬ ਪਾਰਟੀ ਮੀਟਿੰਗ ਪਾਕਿਸਤਾਨ ਦੇ ਵੱਲੋਂ ਉਹ MP ਆਏ, ਇੱਥੋਂ ਅਸੀਂ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਸੀ ਰਾਜਨੀਤਿਕ ਤੇ ਧਾਰਮਿਕ ਉਹਨਾਂ ਨੂੰ ਇਕੱਠਿਆ ਕਰਕੇ ਫੰਕਸ਼ਨ ਕਰਾਉਂਦੇ ਰਹੇ ਹਾਂ ਕਿ ਇਹਨੂੰ ਇੱਕ ਲੋਕ ਲਹਿਰ ਬਣਾਇਆ ਇਹ ਲਾਂਘੇ ਨੂੰ ਖਿਲਾਉਣ ਲਈ। ਸੋ ਲੰਬਾ ਸਮਾਂ ਇਹ ਯਤਨਾਂ ਸਦਕਾ ਇਹ ਦੁਨੀਆ ਭਰ 'ਚ ਇਹ ਇੱਕ ਲੋਕ ਲਹਿਰ ਬਣੀ। ਤੇ ਜਿਹੜਾ ਅੱਜ ਦੀ ਸਥਿਤੀ ਆ, ਮਤਲਬ ਲਾਂਘਾ ਖੁੱਲ੍ਹਿਆ ਵੀ ਆ, ਲਾਂਘਾ ਖੁੱਲ੍ਹਣ ਦੇ ਪਿੱਛੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਜਿਹੜਾ ਰੋਲ ਸੀ, ਜਾਂ ਤੁਹਾਡੀ ਇਸ ਸੰਸਥਾ ਦਾ, ਤੁਹਾਡੀਆਂ ਇਹ ਜਿਹੜੀਆਂ ਕੀਤੀਆਂ ਗਈਆਂ ਪਹਿਲ ਕਦਮੀਆਂ ਸੀ, ਇਹਨਾਂ ਦਾ ਰੋਲ ਇੱਕ ਇਤਿਹਾਸਕ ਰੋਲ ਆ। ਕਿਉਂਕਿ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਸੈਕਟਰੀ ਆ, ਉਹ ਵੀ ਜਦੋਂ ਕਰਤਾਰਪੁਰ ਸਾਹਿਬ ਇਹ ਲਾਂਘਾ ਖੁੱਲ੍ਹਣ ਤੋਂ ਬਾਅਦ ਆਉਂਦਾ ਤਾਂ ਉਹ ਕਹਿੰਦਾ ਕਿ ਇਹ ਇੱਕ ਸ਼ਾਂਤੀ ਦਾ ਰਾਹ ਆ, ਇੱਕ ਸ਼ਾਂਤੀ ਦਾ ਲਾਂਘਾ, ਵਿਸ਼ਵ ਸ਼ਾਂਤੀ ਦੀ ਗੱਲ ਕਰਦਾ ਆ। ਤਾਂ ਐਡਾ ਵੱਡਾ ਇਹ ਕਦਮ ਵੀ ਇੱਕ ਇਤਿਹਾਸਕ ਤੁਹਾਡਾ ਉਹਦੇ 'ਚ ਰੋਲ ਹੋਣਾ ਇੱਕ ਬਹੁਤ ਮਾਣ ਵਾਲੀ ਗੱਲ ਆ। ਪਰ ਅੱਜ ਫਿਰ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੀ ਸਰਕਾਰ ਕੋਵਿਡ ਦੀਆਂ ਹਦਾਇਤਾਂ ਖਤਮ ਹੋਣ ਤੋਂ ਬਾਅਦ ਇਹ ਗੱਲ ਕਈ ਮਹੀਨੇ ਪਹਿਲਾਂ ਕਹਿ ਚੁੱਕੀ ਆ ਕਿ ਅਸੀਂ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ ਤਿਆਰ ਹਾਂ, ਸੰਗਤਾਂ ਲਾਂਘੇ ਤੋਂ ਆਉਣ। ਪਰ ਭਾਰਤ ਦੀ ਸਰਕਾਰ ਕੋਈ ਵੀ ਕਾਰਨ ਪਤਾ ਨਹੀਂ ਕੀ ਆ ਕਿ ਉਹ ਵਾਰ-ਵਾਰ ਇਸ ਗੱਲ ਨੂੰ ਠੰਡੇ ਬਸਤੇ 'ਚ ਪਾਇਆ ਜਾ ਰਿਹਾ ਹੈ। ਹਾਲਾਂਕਿ ਪੰਜਾਬ ਦੀ ਸਰਕਾਰ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਵਾਰ-ਵਾਰ ਗੱਲ ਆ ਰਹੀ ਆ ਕਿ ਲਾਂਘਾ ਖੋਲ੍ਹਿਆ ਜਾਵੇ। ਤਾਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਭਾਰਤ ਦੀ ਸਰਕਾਰ ਕਿਉਂ ਇਹ ਲਾਂਘਾ ਨਹੀਂ ਖੋਲ੍ਹ ਰਹੀ ਹੈ? ਦੇਖੋ, ਨਵੰਬਰ 2019 'ਚ ਲਾਂਘਾ ਖੁੱਲ੍ਹਾ ਤੇ 22 ਨਵੰਬਰ 2020 ਨੂੰ ਇਹ ਰਸਤਾ ਲਾਂਘਾ ਜਿਹੜਾ ਸਰਕਾਰ ਨੇ ਕਰੋਨਾ ਵਾਇਰਸ ਕਰਕੇ ਬੰਦ ਕਰਤਾ। ਤਕਰੀਬਨ 3.5-4 ਮਹੀਨੇ ਇਹ ਲਾਂਘਾ ਖੁੱਲ੍ਹਾ ਰਿਹਾ। ਉਦੋਂ ਸਾਰੇ ਹੀ ਦੇਸ਼ ਦੇ ਸਾਰੇ ਜਿੰਨੇ ਧਾਰਮਿਕ ਸਥਾਨ ਸੀ ਉਹ ਸਰਕਾਰ ਨੇ ਸੰਗਤਾਂ ਦੇ ਦਰਸ਼ਨਾਂ ਲਈ ਬੰਦ ਕਰਤੇ ਸੀ। ਪਰ ਜੇ ਹੁਣ ਕਰੋਨਾ ਵਾਇਰਸ ਤੋਂ ਬਾਅਦ ਜਦੋਂ ਇਹ ਬਿਮਾਰੀ ਘੱਟ ਹੋ ਗਈ ਹੈ ਤੇ ਉਸ ਤੋਂ ਬਾਅਦ ਸਾਰੇ ਹੀ ਧਾਰਮਿਕ ਸਥਾਨ ਜਿਹੜੇ ਹਿੰਦੁਸਤਾਨ ਦੇ ਉਹ ਸਰਕਾਰ ਨੇ ਖੋਲ੍ਹਤੇ। ਪਰ ਪਤਾ ਨਹੀਂ ਕੀ ਕਾਰਨ ਹੈ ਕਿ ਇਹ ਜਿਹੜੀ BJP ਦੀ ਮੋਦੀ ਸਰਕਾਰ ਹੈ ਇਹ ਇਸ ਲਾਂਘੇ ਨੂੰ ਕਿਉਂ ਨਹੀਂ ਖੋਲ੍ਹ ਰਹੀ। ਇਹਦੇ ਨਾ ਖੋਲ੍ਹਣ ਨਾਲ ਸਿੱਖਾਂ 'ਚ, ਨਾਨਕ ਨਾਮ ਲੈਵਾ ਸੰਗਤਾਂ 'ਚ ਬਹੁਤ ਸਾਰੀਆਂ ਇਹ ਸ਼ੰਕਾਵਾਂ ਪੈਦਾ ਇਸ ਸਰਕਾਰ ਪ੍ਰਤੀ ਹੋ ਰਹੀ ਆ ਕਿ ਜਾਂ ਤਾਂ ਕਾਰਨ ਦੱਸਣ ਕਿ ਰਸਤਾ ਕਿਉਂ ਨਹੀਂ ਖੋਲ੍ਹ ਰਹੇ। ਜਦੋਂ ਪਾਕਿਸਤਾਨ ਸਰਕਾਰ ਨੇ ਖੋਲ੍ਹਤਾ ਹੈ, ਪਾਕਿਸਤਾਨ ਸਰਕਾਰ ਨੇ ਇਹਨਾਂ ਨੂੰ ਆਫਰ ਵੀ ਕੀਤੀ ਵੀ ਤੁਸੀਂ ਵੀ ਖੋਲ੍ਹੋ ਦੁਬਾਰਾ, ਪਰ ਇਹ ਸਰਕਾਰ ਨਹੀਂ ਖੋਲ੍ਹ ਰਹੀ। ਤੇ ਇਹਦੇ 'ਚ ਘੱਟ ਗਿਣਤੀਆਂ ਦੇ ਮਨਾਂ 'ਚ ਤੇ ਪਹਿਲੋਂ ਵੀ BJP ਸਰਕਾਰ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਹੈ ਨੇ ਕਿ ਇਹ ਧੱਕੇਸ਼ਾਹੀ ਕਰਦੀ ਹੈ ਘੱਟ ਗਿਣਤੀਆਂ ਨਾਲ। ਤੇ ਇਹ ਸ਼ੰਕੇ ਜਿਹੜੇ ਆ ਇਹ ਹੋਰ ਵੱਧਦੇ ਪਏ ਨੇ ਜਿੰਨੀ ਜਦ ਇਹ ਰਾਹ ਨਹੀਂ ਖੋਲ੍ਹ ਰਹੀ। ਸੋ ਮੇਰੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹਨਾਂ ਨੂੰ ਸਾਡੀ ਮੰਗ ਹੈ ਕਿ ਜਿੰਨੀ ਛੇਤੀ ਹੋ ਸਕੇ ਇਹ ਲਾਂਘਾ ਖੋਲ੍ਹਿਆ ਜਾਵੇ। ਤੇ ਮੈਨੂੰ ਇਹ ਵੀ ਤੁਸੀਂ ਗੱਲਬਾਤ ਕਰਦੇ ਤੁਸੀਂ ਜ਼ਿਕਰ ਕੀਤਾ ਕਿ ਤੁਹਾਡਾ ਪਰਿਵਾਰ ਪਾਕਿਸਤਾਨ ਜਿਹੜਾ ਲਹਿੰਦਾ ਪੰਜਾਬ ਆ ਉਸੇ ਜ਼ਿਲ੍ਹੇ ਤੋਂ, ਜਿਹੜਾ ਨਾਰੋਵਾਲ ਜ਼ਿਲ੍ਹਾ ਆ, ਉੱਥੋਂ ਹੀ ਤੁਸੀਂ ਉੱਠ ਕੇ ਤੁਹਾਡਾ ਪਰਿਵਾਰ ਇੱਧਰ ਆਇਆ। ਤੇ ਤੁਹਾਡੇ ਪਿਤਾ ਜੀ ਸ਼੍ਰੋਮਣੀ ਅਕਾਲੀ ਦਲ ਜਦੋਂ 1920 ਤੁਹਾਡੇ ਦਾਦਾ ਜੀ ਉਸ ਦਾ ਇੱਕ ਜਥੇਦਾਰ ਰਹੇ ਨੇ, ਜ਼ਿਲ੍ਹਾ ਜਥੇਦਾਰ ਰਹੇ ਨੇ। ਤੇ ਅੱਜ ਇਹ ਮੰਗ ਵਾਰ-ਵਾਰ ਉੱਠ ਰਹੀ ਆ ਕਿ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਆ, ਇਹਦੇ ਹਾਲਾਤ ਸਹੀ ਕਰਨ ਲਈ, ਆਰਥਿਕ ਹਾਲਾਤ ਸਹੀ ਕਰਨ ਲਈ ਵੀ ਇੱਥੇ ਵਪਾਰ ਜਿਹੜਾ ਆ ਉਹ ਖੁੱਲ੍ਹਣਾ ਚਾਹੀਦਾ। ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਆ, ਉੱਥੇ ਪਰਮਿਟ ਦਿੱਤੇ ਜਾਂਦੇ ਆ, ਇੱਕ ਨਿਯਮਬੱਧ ਗਿਣਤੀ ਆ ਕਿ ਉਹੀ ਸੰਗਤਾਂ ਜਾ ਸਕਦੀਆਂ ਨੇ। ਵੀ ਉਹਦੇ ਲਈ ਵੀ ਮੰਗ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਖਿੱਤਾ ਆ, ਜਿੰਨਾ ਲਾਂਘੇ ਦਾ ਖਿੱਤਾ ਆ ਜੇ ਗੁਰਦੁਆਰਾ ਸਾਹਿਬ ਦਾ, ਇਹ ਇੱਕ ਇਹੋ ਜਿਹਾ ਖਿੱਤਾ ਬਣਾਇਆ ਜਾਵੇ ਜਿਸ 'ਤੇ ਕਿਸੇ ਸਰਕਾਰ ਦਾ ਕੋਈ ਕਬਜ਼ਾ ਨਾ ਹੋਵੇ, ਕਿ ਸੰਗਤਾਂ ਆਪਣਾ ਬਿਨਾਂ ਕਿਸੇ ਵੀ ਪਰਮਿਟ ਤੋਂ ਖੁੱਲ੍ਹੀ ਆਵਾਜਾਈ ਹੋ ਸਕੇ ਤੇ ਜਿਹੜੇ ਵਪਾਰਕ ਲਾਂਘੇ ਆ ਉਹ ਵੀ ਖੋਲ੍ਹੇ ਜਾਣ। ਤਾਂ ਤੁਸੀਂ ਸਿਆਸਤ ਨਾਲ ਵੀ ਜੁੜੇ ਰਹੇ ਹੋ, ਤੁਸੀਂ ਇੱਥੋਂ ਦੇ ਜਿਹੜੇ ਸਿਆਸੀ ਮਾਹੌਲ ਨੂੰ ਵੀ ਸਮਝਦੇ ਹੋ, ਤੁਸੀਂ ਇਹ ਵੀ ਵੱਡੇ ਦੋਵੇਂ ਸਰਕਾਰਾਂ ਦੇ ਵੱਡੇ ਅਹੁਦੇਦਾਰਾਂ ਨੂੰ ਵੀ ਮਿਲਦੇ ਰਹੇ ਹੋ, ਡਿਪਲੋਮੈਟਿਕ ਲੈਵਲ 'ਤੇ ਤੁਸੀਂ ਦੇਖਿਆ। ਤਾਂ ਜਿਹੜਾ ਇਹ ਵਪਾਰਕ ਲਾਂਘਾ ਆ ਜਾਂ ਪਾਕਿਸਤਾਨ ਦੇ ਜਿਹੜਾ ਲਹਿੰਦੇ ਪੰਜਾਬ ਦੇ ਨਾਲ ਸੰਬੰਧ ਨੇ ਸਾਡੇ ਚੜ੍ਹਦੇ ਪੰਜਾਬ ਦੇ, ਉਹਨਾਂ ਬਾਰੇ ਤੁਸੀਂ ਕੀ ਇੱਛਾ ਰੱਖਦੇ ਹੋ ਵੀ ਉਹ ਕਿਹੋ ਜਿਹੇ ਹੋਣੇ ਚਾਹੀਦੇ ਆ? ਦੇਖੋ, ਪਹਿਲੀ ਤਾਂ ਗੱਲ ਇਹ ਲਾਂਘਾ ਜਿਹੜੀ ਸਾਡੀ ਮੰਗ ਸੀ ਸਾਡੀ ਸੰਸਥਾ ਵੱਲੋਂ, ਉਹ ਲਾਂਘਾ ਬਿਨਾਂ ਪਾਸਪੋਰਟ ਤੋਂ ਸੀ। ਜਿਹੜਾ ਲਾਂਘਾ ਹੁੰਦਾ ਹੈ ਉਹ ਬਿਨਾਂ ਪਾਸਪੋਰਟ ਤੋਂ ਇਹਨਾਂ ਨੂੰ ਇਹ ਲਾਂਘਾ ਵੀ ਸੰਗਤ ਆਏ, ਉਹਦਾ ਨਾਂ ਨੋਟ ਕਰ ਲੈਣ ਤੇ ਉਹ ਸਵੇਰੇ ਜਾਏ ਤੇ ਸ਼ਾਮ ਨੂੰ ਵਾਪਸ ਆ ਜਾਏ, ਉਹਦੇ ਪਾਸਪੋਰਟ ਦੀ ਜ਼ਰੂਰਤ ਨਹੀਂ। ਪਰ ਹਿੰਦੁਸਤਾਨ ਸਰਕਾਰ ਨੇ ਉੱਥੇ ਪਾਸਪੋਰਟ ਦੀ ਜ਼ਰੂਰਤ ਰੱਖੀ ਹੈ। ਉਹਦੇ ਲਈ ਕੇਵਲ ਇੱਕ ਆਇਡੈਂਟੀਫਿਕੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ।
ਤੇ ਅਸੀਂ ਚਾਹੁੰਦੇ ਹਾਂ ਕਿ ਸੰਗਤਾਂ ਜਿਹੜੀਆਂ ਨੇ ਉਹ ਆਇਡੈਂਟੀਫਿਕੇਸ਼ਨ ਹੋਏ ਤੇ ਸੰਗਤਾਂ ਖੁੱਲੀਆਂ ਜਾਣ ਜਿੰਨੀਆਂ ਇਹਨਾਂ ਨੇ ਉਹਦੇ ਤੇ ਪਾਬੰਦੀ ਲਾਈ ਹੈ 300 400 500 ਉਹਦੀ ਪਾਬੰਦੀ ਨਹੀਂ ਹੋਣੀ ਚਾਹੀਦੀ। ਮਤਲਬ ਵੱਧ ਤੋਂ ਵੱਧ ਸੰਗਤਾਂ ਜਿੰਨੀਆਂ ਚਾਹੁਣ ਓਨੀਆਂ ਜਾਣ ਤੇ ਜਿੰਨੀਆਂ ਆਪਣੇ ਸ਼ਾਮ ਨੂੰ ਆ ਜਾਣ। ਦੂਸਰੀ ਗੱਲ ਇਹ ਆ ਵੀ ਇਹ ਲਾਂਘੇ ਖੁੱਲ੍ਹਣ ਨਾਲ ਇਕੱਲੀ ਇੱਕ ਧਾਰਮਿਕ ਆਸਥਾ ਹੀ ਨਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੁੜੀ, ਇਹਦੇ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਚੰਗੇ ਹੋਣਗੇ। ਆਪਸੀ ਵਪਾਰ ਜਿਹੜਾ ਹੈ ਉਹ ਦੋਵਾਂ ਦੇਸ਼ਾਂ ਦਾ ਜਿਹੜਾ ਹੈ ਉਹ ਲਾਂਘੇ ਤੋਂ ਬਾਅਦ ਜਦੋਂ ਸੰਬੰਧ ਚੰਗੇ ਹੋਣਗੇ ਤੇ ਇਹ ਪਾਕਿਸਤਾਨ ਸਰਕਾਰ ਨਾਲ ਸਾਡਾ ਵਧੇਗਾ। ਦੇਖੋ ਲੱਖਾਂ ਕਰੋੜਾਂ ਰੁਪਇਆ ਦੋਵੇਂ ਦੇਸ਼ ਗਰੀਬ ਮੁਲਕ ਇਹ ਬਾਰਡਰ ਤੇ ਆਪਣੀਆਂ ਫੌਜਾਂ ਤੇ ਖਰਚ ਰਹੇ ਨੇ। ਇੱਥੇ ਹਿੰਦੁਸਤਾਨ 'ਚ ਉਹ ਲੋਕ ਵੀ ਨੇ ਜਿਨ੍ਹਾਂ ਕੋਲ ਰੋਟੀ ਕੱਪੜਾ ਤੇ ਮਕਾਨ ਹੈ ਨਹੀਂ ਗਾ। ਕਮ ਸੇ ਕਮ ਇਹ ਰੁਪਇਆ ਜਿਹੜਾ ਹੈ ਲੋਕਾਂ ਦੀ ਸਿਹਤ ਤੇ ਹਿੰਦੁਸਤਾਨ 'ਚ ਜਿਹੜੇ ਵਾਸੀ ਨੇ ਉੱਥੇ ਉਹਨਾਂ ਦੀ ਐਜੂਕੇਸ਼ਨ ਤੇ ਖਰਚਣਾ ਚਾਹੀਦਾ, ਨਾ ਕਿ ਇੱਥੇ ਬਾਰਡਰਾਂ 'ਤੇ ਕਰੋੜਾਂ ਅਰਬਾਂ ਰੁਪਇਆ ਜਿਹੜਾ ਹੈ ਉਹ ਐਵੇਂ ਫਜ਼ੂਲ ਖਰਚ ਰਹੇ ਨੇ। ਤੇ ਇਹ ਲਾਂਘਾ ਮੈਂ ਸਮਝਦਾ ਵਾਂ, ਸਾਡੀ ਸੰਸਥਾ ਵੀ ਸਮਝਦੀ ਹੈ ਕਿ ਇਹ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ 'ਚ ਇੱਕ ਸ਼ਾਂਤੀ ਦੀ ਨਵੀਂ ਲਹਿਰ ਆਪਣੇ ਚੱਲੇਗੀ, ਜਿਹਨਾਂ ਦੋਵਾਂ ਦੇਸ਼ਾਂ ਦੇ ਸੰਬੰਧ ਜਿਹੜੇ ਚੰਗੇ ਹੋਣਗੇ ਤੇ ਆਪਸੀ ਵਪਾਰ ਜਿਹੜਾ ਵਧੇਗਾ। ਉਹਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਹੈ ਉਹ ਪੰਜਾਬ ਨੂੰ ਹੋਏਗਾ, ਪੰਜਾਬ ਦੇ ਲੋਕ ਜਿਹੜੇ ਉਹ ਖੁਸ਼ਹਾਲ ਹੋਣਗੇ। ਤੇ ਆਖਰੀ ਸਵਾਲ ਹੈ ਜੀ ਕਿ ਜਿਹੜਾ ਪਾਕਿਸਤਾਨ ਦੇ ਸਿੱਖ ਨੇ ਉਹ ਵੀ ਚਾਹੁੰਦੇ ਨੇ ਕਿ ਜਿਵੇਂ ਚੜ੍ਹਦੇ ਪੰਜਾਬ ਦੇ ਸਿੱਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਆ, ਉਹ ਵੀ ਇਸੇ ਤਰ੍ਹਾਂ ਦੇ ਲਾਂਘੇ ਉਹਨਾਂ ਨੂੰ ਦਰਬਾਰ ਸਾਹਿਬ ਦੇ, ਡੇਰਾ ਬਾਬਾ ਨਾਨਕ ਦੇ ਮਿਲਣ ਤਾਂ ਜਿਹੜੀ ਉਹ ਦਿਲਾਂ ਦੀ ਤਾਂਘ ਆ ਉਹਨਾਂ ਸਿੱਖਾਂ ਦੀ ਵੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਕਹਿੰਦਾ ਇਹ ਸੌਖਾ ਕਰਨਾ ਚਾਹੀਦਾ ਇਹਨਾਂ ਨੂੰ, ਆਉਣਾ ਜਾਣਾ ਉੱਥੋਂ ਦੇ ਪਾਕਿਸਤਾਨ ਦੇ ਲੋਕ ਵੀ ਇੱਧਰ ਆਉਣਾ ਚਾਹੁੰਦੇ ਆ। ਲੋਕ ਆਪਸ 'ਚ ਜਿਹੜੇ ਰਾਜਨੀਤਿਕ ਬੰਦੇ ਆ ਇਹਨਾਂ ਨੇ ਝਗੜੇ ਜਿਹੜੇ ਆਪਸ 'ਚ ਬਹੁਤ ਵਧਾਏ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਨੂੰ। ਜਦੋਂ ਕਿਤੇ ਇਹ ਮੁਲਕ 'ਚ ਕੋਈ ਗੱਲ ਹੁੰਦੀ ਹੈ ਤੇ ਉਹ ਬਾਰਡਰ ਦਾ ਕੋਈ ਟੈਨਸ਼ਨ ਪੈਦਾ ਕਰਕੇ ਤੇ ਲੋਕਾਂ ਦਾ ਧਿਆਨ ਉੱਧਰ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ 'ਚ ਇਹ ਹਾਲਾਤ ਨੇ। ਜਦੋਂ ਕੋਈ ਗੱਲ ਕੋਈ ਮੁੱਦਾ ਲੋਕ ਮੁੱਦਾ ਬਣਦਾ ਹੈ ਤੇ ਉਹ ਲੋਕਾਂ ਦਾ ਮੁੱਦੇ ਨੂੰ ਲਾਂਭੇ ਕਰਨ ਲਈ, ਧਿਆਨ ਹਟਾਉਣ ਲਈ ਬਾਰਡਰ 'ਤੇ ਟੈਨਸ਼ਨ ਕਰ ਦਿੰਦੇ ਨੇ। ਪਰ ਲੋਕ ਜਿਹੜੇ ਆ ਦੋਵਾਂ ਦੇਸ਼ਾਂ ਦੇ ਲੋਕ ਉਹ ਚਾਹੁੰਦੇ ਨੇ ਕਿ ਆਪਸੀ ਮੁਹੱਬਤ ਪਿਆਰ ਜਿਹੜਾ ਹੈ ਉਹ ਵਧੇ। ਇਹ ਜਿਹੜੀਆਂ ਲੜਾਈ ਝਗੜੇ ਇਹ ਖਤਮ ਹੋਣੇ ਚਾਹੀਦੇ ਨੇ ਕਿਉਂਕਿ ਇਹਨਾਂ 'ਚੋਂ ਕੁਝ ਨਹੀਂ ਨਿਕਲਣਾ। ਬਿਲਕੁਲ ਜੀ, ਬਹੁਤ ਸਾਰਥਕ ਗੱਲ ਜਿਹੜੀ ਆ ਉਹ ਗੁਰਿੰਦਰ ਸਿੰਘ ਹੋਰਾਂ ਨੇ ਕੀਤੀ ਆ ਤੇ ਇਹਨਾਂ ਦੀ ਗੱਲਬਾਤ ਤੋਂ ਹੀ ਲੱਗ ਰਿਹਾ ਹੈ ਕਿ ਕਿਹੜੀ ਉਹ ਦਿਲ ਦੀ ਇੱਛਾ ਜਾਂ ਦਿਲ ਦੀ ਚਾਹਨਾ ਆ ਕਿ ਜਿਹਦੇ ਨਾਲ ਇਹਨਾਂ ਨੇ ਉਹ ਸੱਚੀਆਂ ਅਰਦਾਸਾਂ ਕੀਤੀਆਂ ਗੁਰੂ ਨਾਨਕ ਪਾਤਸ਼ਾਹ ਦੇ ਦਰ 'ਤੇ ਕਿ ਜਿਹੜਾ ਉਹ ਪੰਜਾਬ ਜਿਹੜਾ 1947 ਤੋਂ ਪਹਿਲਾਂ ਅਣਵੰਡਿਆ ਪੰਜਾਬ ਸੀ, ਜਿਹਦੇ ਵਿੱਚ ਸਿੱਖ ਤੇ ਮੁਸਲਮਾਨ ਦੋਵੇਂ ਕਿਸਾਨ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੇਤਾਂ 'ਚ ਸਾਂਝਿਆਂ 'ਚ ਕੰਮ ਕਰਦੇ ਸੀ। ਤੇ ਉਸ ਤੋਂ ਬਾਅਦ ਜਿਹੜੀ ਇਹ ਨਫ਼ਰਤ ਦੀ ਸਿਆਸਤ ਸ਼ੁਰੂ ਹੋਈ ਆ, ਜਿਹੜੀ ਇਹ ਵੰਡ ਦੀ ਸਿਆਸਤ ਸ਼ੁਰੂ ਹੋਈ ਆ, ਇਹ ਸਿਆਸਤ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਇਹ ਖਤਮ ਹੋਣ ਦੀ ਇੱਕ ਦੁਨੀਆ ਭਰ ਦੇ ਵਿੱਚ ਆਸ ਬੱਝੀ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ। ਤੇ ਇਹ ਇੱਛਾ ਜਿਹੜੀ ਆ ਉਹ ਲਹਿੰਦੇ ਪੰਜਾਬ ਦੇ ਵੀ ਹਰ ਇੱਕ ਪੰਜਾਬੀ ਦੀ, ਚੜ੍ਹਦੇ ਪੰਜਾਬ ਦੇ ਵੀ ਹਰ ਇੱਕ ਪੰਜਾਬੀ ਦੀ ਆ ਕਿ ਸਾਨੂੰ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਆਉਣ ਜਾਣ ਦੇ ਲਈ ਜਿਹੜੇ ਆ ਉਹ ਖੁੱਲ੍ਹੇ ਰਸਤੇ ਹੋਣ। ਦਿੱਲੀ ਜਾਂ ਇਸਲਾਮਾਬਾਦ ਵੱਲ ਪੰਜਾਬ ਦੇ ਲੋਕਾਂ ਨੂੰ ਆਪਣੇ ਆਪਸੀ ਰਿਸ਼ਤਿਆਂ ਨੂੰ ਖੁਸ਼ਹਾਲ ਕਰਨ ਦੇ ਲਈ ਨਾ ਦੇਖਣਾ ਪਵੇ। ਤੇ ਇਹ ਸ਼ਾਇਦ ਹਰ ਇੱਕ ਪੰਜਾਬੀ ਦੇ ਦਿਲ ਦੀ ਇੱਛਾ ਆ, ਪਰ ਇਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਆ ਕਿ ਇਸ ਤਰ੍ਹਾਂ ਦਾ ਕੋਈ ਵੀ, ਜਿਵੇਂ ਕਿਸੇ ਨੇ ਇਹ ਨਹੀਂ ਸੀ ਕਿਆਸਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਵੇਗਾ ਜਾਂ ਉਹ ਬਣ ਜਾਵੇਗਾ, ਪਰ ਉਹ ਬਣਿਆ, ਅਰਦਾਸਾਂ ਸਦਕਾ ਬਣਿਆ। ਇਹ ਕਲਾ ਵਰਤਣੀ ਸ਼ਾਇਦ ਇਸੇ ਨੂੰ ਕਹਿੰਦੇ ਨੇ। ਤੇ ਇਹੀ ਇੱਕ ਆਸ ਜਿਹੜੀ ਆ ਹਰ ਇੱਕ ਪੰਜਾਬੀ ਦੇ, ਹਰ ਇੱਕ ਸਿੱਖ ਦੇ ਦਿਲ 'ਚ ਆ ਕਿ ਉਹ ਕਲਾ ਫੇਰ ਵਰਤੇ। ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਸਿੱਖ ਜਦੋਂ ਦਿਲ ਕਰੇ ਤੇ ਨਨਕਾਣਾ ਸਾਹਿਬ ਜਾ ਕੇ ਤੇ ਉੱਥੇ ਦਰਸ਼ਨ ਕਰ ਸਕਣ, ਗੁਰਦੁਆਰਾ ਪੰਜਾ ਸਾਹਿਬ ਜਾ ਕੇ ਦਰਸ਼ਨ ਕਰ ਸਕਣ ਤੇ ਆਪਣੇ ਬਜ਼ੁਰਗਾਂ ਦੀ ਉਸ ਜ਼ਮੀਨ, ਉਸ ਧਰਤੀ 'ਤੇ ਜਦੋਂ ਜੀ ਕਰੇ ਉਹਨਾਂ ਦਾ ਉਹ ਜਾ ਕੇ ਤੇ ਉਸ ਦੀ ਖੁਸ਼ਬੂ ਲੈ ਸਕਣ। ਤੇ ਇਹੀ ਅਸੀਂ ਵੀ ਅਰਦਾਸ ਕਰਦੇ ਹਾਂ। TV 84 ਨਾਲ ਜੁੜੇ ਸਮੂਹ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਗੁਰਿੰਦਰ ਸਿੰਘ ਜੀ, ਤੁਹਾਡਾ ਵੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।